अस्सलाम वालेकुम जी। लेंदे पंजाब सोने पंजाब तो ਤੁਹਾਨੂੰ ਅਸੀਂ ਸੈਰ ਕਰਾਵਾਂਗੇ ਅੱਜ ਵਾਦੀ ਸੂੰਸ ਕੇਸਰ ਦੀ। ਫੈਸਲਾਬਾਦੋਂ ਅਸੀਂ ਜਾ ਰਹੇ ਹਾਂ ਇਸ ਟਾਈਮ ਸਮੁੰਦਰੀ ਰੋਡ ਦੇ ਉੱਪਰ। ਅਸੀਂ ਮੋਟਰਵੇ ਬਰਸਤਾ ਮੋਟਰਵੇ ਸਾਲਮ ਇੰਟਰਚੇਂਜ ਤੋਂ ਬਰਸਤਾ ਬਲਵਾਲ ਸਰਗੋਦਾ ਫਿਰ ਅੱਗੇ ਵਾਦੀ ਸੂਨ ਵੈਲੀ 'ਚ ਜਾਵਾਂਗੇ ਤੇ ਨਾਲ ਨਾਲ ਤੁਹਾਨੂੰ ਗਾਈਡਲਾਈਨ ਵੀ ਦੇਈ ਜਾਵਾਂਗੇ ਕਿ ਕਿਹੜੇ ਪੈਰਾਮੀਟਰਸ ਤੁਹਾਨੂੰ ਅਪਣਾਉਣੇ ਚਾਹੀਦੇ ਆ ਵਾਦੀ ਸੂੰਸ ਕੇਸਰ ਜਾਣ ਦੇ। ਇਸ ਵੇਲੇ ਜੀ ਅਸੀਂ M1 ਦੇ ਉੱਪਰ ਰਵਾਨਾ ਵਾਂ ਜੀ। ਸਾਡੇ ਅੱਗੇ ਗੱਡੀ ਜਾ ਰਹੀ ਆ ਉਸਮਾਨ ਮੁੰਨਨ ਦੀ। ਆਹ ਦੇਖੋ ਜੀ ਨੰਬਰ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਉਸਮਾਨ ਮੁੰਨਨ ਦਾ ADU 233 ਜੀ। ਅਸੀਂ ਜਾ ਰਹੇ ਹਾਂ ਜੀ ਤੇ ਅਸੀਂ ਸਾਲਮ ਇੰਟਰਚੇਂਜ ਚੋਂ ਉਤਰਾਂਗੇ ਤੇ ਨਾਲ ਨਾਲ ਤੁਹਾਨੂੰ ਕਹਾਂ ਕਿ ਤੁਸੀਂ ਫੈਸਲਾਬਾਦੋਂ ਆਏ ਹੋ, ਫੈਸਲਾਬਾਦੋਂ ਤੁਸੀਂ ਕਨਾਲ ਐਕਸਪ੍ਰੈਸਵੇ ਤੇ ਪੈ ਕੇ ਸਹੀਆਂ ਵਾਲਾ ਇੰਟਰਚੇਂਜ ਤੇ ਆ ਕੇ ਮੋਟਰਵੇ ਤੇ ਚੜ੍ਹਨਾ। ਉੱਥੋਂ ਪਿੰਡੀ ਭੱਟੀਆਂ ਇੰਟਰ ਮੋਟਰਵੇ ਤੋਂ ਤੁਸੀਂ ਪਿੰਡੀ ਭੱਟੀਆਂ ਤੁਸੀਂ ਇਸਲਾਮਾਬਾਦ ਮੋਟਰਵੇ ਦੀ ਤਰਫ ਗਾਮਜ਼ਨ ਹੋ ਜਾਣਾ ਤੇ ਸਾਲਮ ਇੰਟਰਚੇਂਜ ਤੋਂ ਜਾ ਕੇ ਤੁਸੀਂ ਬਲਵਾਲ ਤੇ ਚਲ ਜਾਣਾ। ਉੱਥੋਂ ਅੱਗੇ ਤੁਹਾਨੂੰ ਮਜ਼ੀਦ ਗਾਈਡਲਾਈਨ ਦੇਵਾਂਗੇ। ਆ ਅਸੀਂ ਜਾ ਰਹੇ ਹਾਂ ਜੀ, ਦੇਖੋ ਜੀ ਨਾਲ ਨਾਲ ਰਸਤੇ 'ਚ ਇਸ ਟਾਈਮ ਇੱਥੋਂ ਇਸਲਾਮਾਬਾਦ ਜਿਹੜਾ ਵਾ ਇੰਟਰਚੇਂਜ ਆ ਰਹੀ ਹੈ ਜੀ, ਸਿਆਲਮੋੜ ਇੰਟਰਚੇਂਜ ਇਹ ਸਰਗੋਦੇ ਜਾਏਗੀ। ਉਸ ਤੋਂ ਬਾਅਦ ਇਧਰੋਂ ਮੰਡੀ ਭਾਅ ਦੀ ਫਾਲੀਆ ਤੇ ਆ ਸਾਡੇ ਨਾਲ ਜਾ ਰਹੇ ਜੀ। ਲੈਂਦੇ ਪੰਜਾਬ ਸੋਹਣੇ ਪੰਜਾਬ ਦੇ ਦਰਸ਼ਕੋ, ਅਸੀਂ ਸਾਲਮ ਇੰਟਰਚੇਂਜ ਤੇ ਪਹੁੰਚ ਗਏ ਹਾਂ। ਸਾਲਮ ਇੰਟਰਚੇਂਜ ਤੇ ਅਸੀਂ ਪਹੁੰਚ ਗਏ ਹਾਂ। ਇਧਰੋਂ ਇੱਕ ਰਸਤਾ ਜਾਂਦਾ ਬਲਵਾਲ ਨੂੰ, ਇੱਕ ਰਸਤਾ ਜਾਂਦਾ ਮੰਡੀ ਭਾਅ ਦੀ ਗੁਜਰਾਤ ਨੂੰ। ਹਾਂਜੀ ਤੇ ਵਾਦੀ ਸੂੰਸ ਕੇਸਰ ਜਾਣ ਦਾ ਜਿਹੜਾ ਸ਼ਾਰਟਸ ਰੂਟ ਆ ਉਹ ਵਾਇਆ ਚਨੋਟ ਆ, ਮਗਰ ਉਹ ਰੋਡ ਟੁੱਟਾ ਵਾ, ਖਸਤਾ ਹਾਲ ਆ ਤੇ ਇਸ ਕਰਕੇ ਅਸੀਂ ਉਸ ਰੂਟ ਦਾ ਇੰਤਖਾਬ ਨਹੀਂ ਕੀਤਾ। ਅਸੀਂ ਇੰਤਖਾਬ ਕੀਤਾ ਮੋਟਰਵੇ ਦਾ ਔਰ ਵਾਇਆ ਸਾਲਮ ਟੂ ਬਲਵਾਲ, ਬਲਵਾਲ ਟੂ ਸਰਗੋਦਾ ਐਂਡ ਦੈਨ ਖੁਸ਼ਾਬ ਤੇ ਅੱਗੇ ਫਿਰ ਅਸੀਂ ਵਾਦੀ ਸੂੰਸ ਕੇਸਰ। ਤੇ ਜਿਹੜੇ ਵੀ ਦੋਸਤ ਫੈਸਲਾਬਾਦੋਂ ਆਉਣ ਉਹ ਐਸੇ ਰੂਟ ਦਾ ਇੰਤਖਾਬ ਕਰਨ ਕਿਉਂਕਿ ਮੋਟਰਵੇ ਤੇ ਸਫ਼ਰ ਜਿਹੜਾ ਵਾ ਆਰਾਮਦੇਹ ਗੁਜ਼ਰ ਜਾਂਦਾ ਵਾ। ਹੁਣ ਅਸੀਂ ਸਾਲਮ ਟੂਲ ਪਲਾਜ਼ਾ ਤੇ ਪਹੁੰਚ ਚੁੱਕੇ ਹਾਂ ਤੇ ਇੱਥੋਂ ਅਸੀਂ ਖੱਬੇ ਬੰਨੇ ਮੁੜ ਜਾਣਾ ਬਲਵਾਲ ਸਾਈਡ ਨੂੰ। ਗੱਲ ਐਵੇਂ ਜਿਹੜਾ ਬੰਦਾ ਤੁਹਾਨੂੰ ਰਿਪੋਰਟਾਂ ਦਿੰਦਾ ਝੂਠਾ ਬੰਦਾ ਵਾ, ਉਹਦੇ ਮੂੰਹ ਤੇ ਚਪੇੜ ਮਾਰੋ। ਮੇਰੀ ਗੱਲ ਕਰਾ ਦੇ। ਅਸੀਂ ਇਸ ਟਾਈਮ ਖੁਸ਼ਾਬ ਦੀ ਤਰਫ ਰਵਾਨਾ ਵਾਂ ਤੇ ਦਰਾਏ ਜੇਲਮ ਦੇ ਪੁਲ ਦੇ ਉੱਪਰੋਂ ਗੁਜ਼ਰ ਰਹੇ ਹਾਂ ਤੇ ਅਸੀਂ ਸਾਲਮ ਦੇ ਪੁਲ ਤੋਂ ਸਾਲਮ ਇੰਟਰਚੇਂਜ ਤੋਂ ਅਸੀਂ ਬਲਵਾਲੋਂ ਸਰਗੋਦਾ ਹੁਣ ਖੁਸ਼ਾਬ ਨਾਲ ਇਸ ਟਾਈਮ ਦਰਾਏ ਜੇਲਮ ਦੇ ਪੁਲ ਤੋਂ ਗੁਜ਼ਰ ਰਹੇ ਹਾਂ। ਸਾਡੇ ਨਾਲ ਨਾਲ ਦਰਾਏ ਜੇਲਮ ਚੱਲ ਰਿਹਾ ਲੈਂਦੇ ਪੰਜਾਬ ਤੇ ਸੋਹਣੇ ਪੰਜਾਬ ਦੇ ਦਰਸ਼ਕਾਂ ਵਾਸਤੇ। ਦੇਖੋ ਇਸ ਟਾਈਮ ਬਾਰਿਸ਼ਾਂ ਇਸ ਸਾਲ ਦੇ ਸਲੋ ਘੱਟ ਹੋਈਆਂ ਵਾ ਤੇ ਇਸ ਕਰਕੇ ਪਾਣੀ ਘੱਟ ਵੱਧ ਰਿਹਾ ਅੱਜ ਤੇ ਜਾ ਰਹੇ ਹਾਂ ਤੇ ਵਾਦੀ ਸੂਨ ਦੀ ਤਰਫ ਰਵਾਨਾ ਵਾ। ਤੁਹਾਨੂੰ ਅਸੀਂ ਪੂਰੀ ਅਗਾਈ ਦੇਵਾਂਗੇ ਫੈਸਲਾਬਾਦੋਂ ਆਉਣ ਤੋਂ। ਜਿਹੜੇ ਲੋਕ ਆਉਂਦੇ ਫੈਸਲਾਬਾਦ ਸ਼ਹਿਰ ਤੋਂ ਜਾਂ ਸਾਹੀਵਾਲ ਚੋਂ ਆਉਣ ਜਾਂ ਮੁਲਤਾਨ ਚੋਂ ਆਉਣ ਉਹਨਾਂ ਵਾਸਤੇ ਅਸੀਂ पूरी एक कही व्लॉग कर रहे हैं जी। इस वक्त हम खुशाब से स्केसर रोड के ऊपर हैं और यहाँ से नौशहरा तकरीबन 53 किलोमीटर और स्केसर 82 किलोमीटर है। ये नया रोड बनाया है, ये पंजाब हुकूमत ने बुज़दार हुकूमत ने नया रोड बनाया है और कालम नगार अतर अब्दुल कादर हसन ने ये देखें स्केसर 77 किलोमीटर, नौशहरा 51 किलोमीटर आ रहा है। तो ये जो लोग कह रहे हैं कि पंजाब के अंदर काम नहीं हो रहा उन लोगों के लिए कि ये एक तो ये रोड बन रहा है, नया रोड बन चुका है जी। खुशाब से आगे ये बकोल कालम नगार अतर अब्दुल कादर हसन टूटा हुआ रोड था, तो ये अब ये नया रोड बन चुका है। तो आप भेरे से और सालम से आएँ खुशाब और खुशाब से इस रोड पे जाएँ तो आप इजीली स्केसर पहुंच सकते हैं। ਇਹ ਹੈ ਜੀ ਸਾਡਾ ਸੋਹਣਾ ਪੰਜਾਬ, ਲੈਂਦਾ ਪੰਜਾਬ। ਜਿਹੜੇ ਸਾਡੇ ਸਿੱਖ ਭਰਾ ਹਿੰਦੂ ਭਰਾ ਇੱਥੋਂ ਗਏ ਹੋਣਗੇ ਉਹ ਦੇਖਣ ਕਿ ਅਸੀਂ ਉਹਨਾਂ ਵਾਸਤੇ ਵੀਡੀਓ ਬਣਾ ਰਹੇ ਹਾਂ। ਪਾਕਿਸਤਾਨ ਦੇ ਪੰਜਾਬ ਦੇ ਜਿਹੜੇ ਲੋਕ ਆ ਜਿਹੜੇ ਵਾਦੀ ਸੂਨ ਨਹੀਂ ਗਏ ਉਹਨਾਂ ਵਾਸਤੇ ਅਸੀਂ ਵੀਡੀਓ ਬਣਾ ਰਹੇ ਹਾਂ। ਇਹ ਜਿਹੜਾ ਜੀ ਸਰਗੋਦੇ ਦਾ ਇਲਾਕਾ, ਇਹ ਮਾਲਟੇ ਦਾ ਇਲਾਕਾ, ਕਿੰਨੂ ਦਾ ਇਲਾਕਾ, ਮਸੰਮੀ ਦਾ ਇਲਾਕਾ, ਇਹ ਦੋ ਦਰਿਆਵਾਂ ਦੇ ਦਰਮਿਆਨ ਸਰਗੋਦਾ शहर वाक़या वा जेलम और चनाब के दरमियान। और तुहाडा जिहड़ा खुशाब ज़िला वो पंजाब का वह ज़िला वा
जिस एट ए टाइम पहाड़ी इलाका भी आ, रेगिस्तान भी आ और मैदानी इलाका भी आ। मैदानी इलाके 'ਚ ਅਸੀਂ ਸਫ਼ਰ ਕਰ ਰਹੇ ਹਾਂ ਇਸ ਟਾਈਮ, ਉਹ ਤੁਸੀਂ ਦੇਖ ਰਹੇ ਹੋ ਸਾਡੇ ਨਾਲ ਤੇ ਪਹਾੜੀ ਇਲਾਕੇ ਤਰਫ ਅਸੀਂ ਜਾ ਰਹੇ ਹਾਂ ਸਕੇਸਰ 75 ਕਿਲੋਮੀਟਰ ਅਵੇ। ਤੇ ਜਿਹੜਾ ਰੇਗਿਸਤਾਨੀ ਇਲਾਕਾ ਵਾ ਨੂਰਪੁਰ ਬਗੌਰ, ਨੂਰਪੁਰ ਥਲ, ਯਾਨੀ ਕਿ ਪੰਜਾਬ ਦੇ ਵਿੱਚ ਤੇ ਗਿਲਗਿਤ ਬਲਤਿਸਤਾਨ ਤੁਸੀਂ ਜਾਣਦੇ ਆ, ਸਕਰਦੂਬਾਬਾਦ ਇਲਾਕਾ ਜਿੱਥੇ ਰੇਗਿਸਤਾਨ ਵੀ ਹੈ, ਪਹਾੜੀ ਇਲਾਕਾ ਵੀ ਹੈ। ਤੇ ਇਹ ਖੂਬਸੂਰਤੀ ਹੈ ਸਾਡੇ ਪੰਜਾਬ ਦੀ, ਸਾਡੇ ਸੋਹਣੇ ਪੰਜਾਬ ਦੀ। ਸਾਡਾ ਮਕਸਦ ਇਹੀ ਹੁੰਦਾ ਜੀ ਕਿ ਅਸੀਂ ਸੋਹਣੇ ਪੰਜਾਬ ਨੂੰ ਆਪਣੀ ਪੂਰੀ ਦੁਨੀਆ 'ਤੇ ਦਿਖਾਈਏ, ਦੁਨੀਆ ਨੂੰ ਪਤਾ ਲੱਗੇ ਸਾਡਾ ਪੰਜਾਬ ਕਿੰਨਾ ਖੂਬਸੂਰਤ ਆ। ਆਪਣੀ ਮਾਂ ਬੋਲੀ ਬੋਲੀਏ, ਪੰਜਾਬੀ ਬੋਲੀ ਬੋਲੀਏ, ਆਪਣੇ ਕਲਚਰ ਨੂੰ ਫਰੋਗ ਦਈਏ। ਮੇਰੇ ਨਾਲ ਮੇਰੇ ਮਾਮੇ ਦਾ ਮੁੰਡਾ ਉਮਰ ਮੁੰਨਨ ਗੱਡੀ ਚਲਾ ਰਿਹਾ ਵਾ, ਤੇ ਮੇਰੇ ਪਿੱਛੇ ਮੇਰੀ ਪੱਪੀ ਦਾ ਮੁੰਡਾ ਸਰਕਾਰੀ ਅਫਸਰ ਐਸਡੀਓ, ਤੇ ਮਾਮੇ ਦਾ ਮੁੰਡਾ ਅਲੀ ਮੁੰਨਨ, ਤੇ ਮੇਰਾ ਜਿਗਰ, ਮੇਰਾ ਦੋਸਤ ਮੈਂ ਉਸਮਾਨ ਅਲ ਮਰੂਫ ਮਾਨੀ। ਅਸੀਂ ਜਾ ਰਹੇ ਹਾਂ, ਇੱਕ ਗੱਡੀ ਸਾਡੇ ਪਿੱਛੇ ਆ। ਤਾਂ ਉਮੀਦ ਕਰਾਂਗੇ ਸਾਡੀ ਇਹ ਵੀਡੀਓ ਤੁਸੀਂ ਲਾਈਕ ਕਰੋਗੇ। ਸ਼ੁਕਰੀਆ। ਵੈਸੇ ਰੇਗਿਸਤਾਨ ਕਿਹੜਾ ਲੱਗ ਨੂਰਪੁਰ ਆਹ ਦੇਖੋ ਜੀ, ਤੁਹਾਨੂੰ ਵੀ ਵੀਡੀਓ 'ਚ ਨਜ਼ਰ ਆਉਂਦੇ ਹੋਣੇ ਆ ਜੀ, ਸਾਹਮਣੇ ਸਾਡੇ ਪਹਾੜੀ ਇਲਾਕਾ। ਸਾਹਮਣੇ ਨਜ਼ਾਰਾ ਪਹਾੜਾਂ ਦਾ। ਅੱਛਾ, ਇੱਕ ਹੋਰ ਮਜ਼ੇਦਾਰ ਦੀ ਗੱਲ ਦੱਸਾਂ, ਤੁਸੀਂ ਪਹਾੜਾਂ ਨੂੰ ਜਾਓਗੇ ਨਾ ਤਾਂ ਦੂਰ ਨਜ਼ਰ ਆਏਗਾ, ਜਿੱਦਾਂ ਪਰ ਹੋਣਗੇ ਬਹੁਤ ਦੂਰ, ਲੱਗੇ ਕਿ ਕਰੀਬ ਹੋਣਗੇ ਦੂਰ। ਨਹੀਂ, ਦੂਰੋਂ ਤਾਂ ਨਜ਼ਰ ਲੱਗੇ ਹੋਣਗੇ, ਜਿੱਦਾਂ ਤੁਸੀਂ ਨਜ਼ਦੀਕ ਜਾਓਗੇ ਉਹ ਦੂਰ ਹੋ ਮੈਂ ਜਾਣਗੇ। ਉਹੀ ਕਹਿ ਰਿਹਾ ਨਾ, ਹੋਣਗੇ ਬਹੁਤ ਦੂਰ। ਉਹ ਉੱਚੇ ਹੁੰਦੇ ਨਾ, ਉਹ ਦੂਰੋਂ ਹੀ ਆਪਣੀ ਮਤਲਬ ਤੇ ਅਸੀਂ ਤਕਰੀਬਨ ਆਲਮੋਸਟ ਵੜ ਚੁੱਕੇ ਹਾਂ ਜੀ ਸਕੇਸਰ ਵੈਲੀ 'ਚ, ਸੂਨ ਵੈਲੀ 'ਚ। ਤੇ ਇਹ ਸਾਡੇ ਪੰਜਾਬ ਦੇ ਵਿੱਚ ਆ ਜੀ, ਅਨਟੈਪਡ ਏਰੀਆ ਆ। ਸਾਡੀ ਹਕੂਮਤ ਜਿੱਦਾਂ ਰੋਡ ਬਣਾਇਆ ਵਾ, ਅੱਛਾ ਸਟੈਪ ਵਾ, ਮਜ਼ੀਦ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਤਾਂ ਕਿ ਜਿਹੜਾ ਬੋਝ ਮਰੀ ਦੇ ਉੱਪਰ ਪਿਆ ਵਾ ਜਾਂ ਕਗਾਨ ਨਰਾਨ ਦੇ ਉੱਪਰ ਬੋਝ ਆ, ਉਹ ਇੱਕ ਤੇ ਇਧਰ ਇਹਨਾਂ ਇਲਾਕਿਆਂ ਵਿੱਚ ਆਵੇ। ਇਹਨਾਂ ਇਲਾਕਿਆਂ 'ਚ ਆ ਕੇ ਇੱਕ ਤੇ ਡਿਵੈਲਪਮੈਂਟ ਮਜ਼ੀਦ ਕੀਤੀ ਜਾਵੇ, ਹੋਟਲ ਜ਼ੋਨ ਔਰ ਰਿਫਰੈਸ਼ਮੈਂਟ ਔਰ ਰਿਕ੍ਰੀਏਸ਼ਨ ਵਾਸਤੇ ਜਿੱਦਾਂ ਉਹ ਕੇਬਲ ਕਾਰ ਆ, ਕਿ ਸਿਸਟਮ ਇੱਦਾਂ ਦਾ ਕੀਤਾ ਜਾਵੇ। ਜਾਂ 에ਅਰਫੋਰਸ ਦਾ ਜਿੱਦਾਂ ਬੇਸ ਹੈ ਇੱਥੇ ਸਕੇਸਰ, 에ਅਰਫੋਰਸ ਦੀ ਡਿਊਟੀ ਲਾਤੀ ਜਾਵੇ ਜਾਂ 에ਅਰਫੋਰਸ ਨੂੰ ਫੰਡ ਦੇ ਦਿੱਤੇ ਜਾਣ, 에ਅਰਫੋਰਸ ਇੱਕ ਇਲਾਕਾ ਡਿਵੈਲਪ ਕਰੇ। ਇਸੇ ਤਰ੍ਹਾਂ ਹੀ ਇਹ ਪੰਜਾਬ ਦੇ ਇਲਾਕੇ ਔਰ ਇਮਰਾਨ ਖਾਨ ਜਿਹੜਾ ਸਾਡਾ ਵਜ਼ੀਰ ਆਜ਼ਮ ਆ, ਉਹ ਟੂਰਿਜ਼ਮ ਦਾ ਬਹੁਤ ਵੱਡਾ ਸ਼ੌਕੀਨ ਆ। ਤੇ ਮੈਂ ਉਹਨਾਂ ਅੱਗੇ ਵੀ ਗੱਲ ਪਹੁੰਚਾਵਾਂਗਾ, ਜਿਹੜਾ ਪੰਜਾਬ ਦਾ ਮਿਨਿਸਟਰ ਆ ਟੂਰਿਜ਼ਮ ਦਾ, ਉਹਨਾਂ ਅੱਗੇ ਵੀ ਗੁਜ਼ਾਰਿਸ਼ ਕਰਾਂਗਾ। ਰਸਤੇ 'ਚ DSO ਪੰਪ ਆ ਰਿਹਾ, ਇੱਥੇ ਅਸੀਂ ਰੁਕਾਂਗੇ ਜੀ ਖਾਲਕਾਬਾਦ। ਤੇ ਫੀਲਿੰਗ ਇਸ ਤਰ੍ਹਾਂ ਇਸ ਵਕਤ ਇਸ ਤਰ੍ਹਾਂ ਦੀ ਹੈ ਜਿੱਦਾਂ ਅਸੀਂ ਨਾਰਦਰਨ ਇਲਾਕੇ 'ਚ ਦਾਖਲ ਹੋ ਗਏ ਹੁੰਦੇ ਹਾਂ। ਉੱਥੇ ਜਿਹੜਾ ਪਹਾੜਾਂ ਦੇ ਉੱਪਰ ਸਰਸਬਜ਼ ਜ਼ਿਆਦਾ ਵਾ, ਇੱਥੇ ਸਰਸਬਜ਼ਾ ਘੱਟ ਆ, ਮਗਰ ਪਹਾੜ ਜ਼ਰੂਰ ਆ, ਦਰਖਤ ਲੱਗੇ ਹੋਏ ਨਜ਼ਰ ਆ ਰਹੇ ਦੂਰੋਂ। ਲੋ ਜੀ, ਅਸੀਂ ਇਸ ਟਾਈਮ ਸੂਨ ਸਕੇਸਰ ਦੇ ਪਹਾੜਾਂ 'ਤੇ ਖੜੇ ਹਾਂ ਜੀ, ਤੁਸੀਂ ਦੇਖ ਸਕਦੇ ਹੋ ਨਜ਼ਾਰੇ ਪਹਾੜਾਂ ਦੇ ਉੱਪਰ ਖੜੇ ਹਾਂ ਜੀ। ਡਿਵੈਲਪਮੈਂਟ ਬਹੁਤ ਘੱਟ ਆ, ਰੋਡ ਦਾ ਇੰਫਰਾਸਟ੍ਰਕਚਰ ਅਗਲੇ ਬੰਨੇ ਨਾ, रोड्स का इंफ्रास्ट्रक्चर घट हुआ ना। हाँ, रोड ये अभी फिर भी गुजारा कर रहे हैं, पहले तो कुछ नहीं था, पत्थर ये जी वो टॉप पर एक मीनार नज़र आ रहा है मस्जिद का, वो देखें आप। है ना पहाड़ों। ये कुछ टूरिस्ट भी आए हुए हैं फैमिलीज़ के साथ, कुछ लोग बैठे यहाँ खाना खा रहे हैं, होटल छोटा सा बना हुआ है एक। इस एरिया में बहुत ज़्यादा डेवलपमेंट की गुंजाइश अभी भी है और ये पंजाब हुकूमत को इधर तवज्जो देनी चाहिए। बनाए फोटो बनाए